ਪੱਛਮੀ ਸੂਰਯ ਉਦੈ, ਪੱਛਮ ਵਿੱਚ ਫੁੱਟੀ ਪਹੋ, ਹਕੀਕੀ ਸਾਹਿਬ ਨਜ਼ਰ ਜਿਨ੍ਹਾਂ ਨੇ ਅਗਿਆਨਤਾ ਦੀ ਡੂੰਘੀ ਨੀਂਦ ਵਿੱਚੋਂ ਮਨੁੱਖੀ ਮਨ ਨੂੰ ਜਗਾਉਣ ਦੀ ਮਿਸਾਲ ਪੈਦਾ ਕੀਤੀ। ਗੁਰੂ ਨਾਨਕ ਉੱਤਰ ਕੌਸ਼ਲ ਵਿੱਚ ਤਰਕ ਬੁੱਧੀ ਨੂੰ ਸਦ ਮਾਰਦੇ ਹਨ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੜਿਆ ਬੂਝੈ ਸੋ ਪਰਵਾਣ, ਜਿਸ ਸਿਰ ਦਰਗੇ ਕਾ ਨਿਸ਼ਾਨ। ਕਾਬਲੀਅਤ ਹਾਸਲ ਕਰਨਾ ਕਿਸੇ ਇਲਮੀ ਧਾਰਨਾ ਅਤੇ ਉਸ ਦੇ ਹਕੀਕੀ ਪੱਖ ਨੂੰ ਸਮਝਣਾ ਹੈ। ਗੁਰੂ ਨਾਨਕ ਦੀਆਂ ਉਦਾਸੀਆਂ ਵਿੱਚ ਇਹ ਦੋਵੇਂ ਪੱਖ ਗੁੰਨੇ ਪਏ ਹਨ ਅਤੇ ਇਹ ਗਿਆਨ ਹਾਸਲ ਕਰਨ ਲਈ ਲੋੜੀਂਦੀਆਂ ਮੁੱਲਵਾਨ ਸੇਧਾਂ ਦਾ ਭੰਡਾਰਾ ਹੈ। ਸਿੰਧੂ ਪੱਟੀ ਵਿੱਚ ਪੰਜਾਬ 5 ਦਰਿਆਵਾਂ ਦੀ ਧਰਤੀ ਹੈ, ਜਿੱਥੇ ਸੱਭਿਆਚਾਰ ਦੀ ਵੰਨ ਸਮੰਤਾ ਦਾ ਮਿਲ ਗੋਭਾ ਸਿੱਧਾ ਰਿਝਿਆ ਹੈ, ਜਿੱਥੇ ਗੰਗਾ ਜਮੁਨੀ ਦੀ ਹਿੰਦੂ ਅਤੇ ਕੇਂਦਰੀ ਏਸ਼ੀਆ ਦੀ ਇਸਲਾਮੀ ਤਹਿਜ਼ੀਬ ਨੇ ਰਲ ਕੇ ਸੱਭਿਆਚਾਰਕ ਤਾਣਾ ਤਣਿਆ ਹੈ। ਗੁਰੂ ਨਾਨਕ ਨੇ ਪਾਕਪਟਨ ਤੋਂ ਸਿੰਧੂ ਦਾ ਇਲਾਕਾ ਛੱਡ ਕੇ ਪੂਰਬ ਵਾਲੇ ਪਾਸੇ ਗੰਗਾ ਦੇ ਇਲਾਕੇ ਨੂੰ ਚਾਲੇ ਪਾਏ। ਉਹ ਸਤਲੁਜ ਪਾਰ ਕਰਦੇ ਹੋਏ ਸਿਰਸਾ, ਕਾਰਾ, ਪੇਹੋਵਾ ਅਤੇ ਕੁਰੂਕਸ਼ੇਤਰ ਰਾਹੀਂ ਹਰਿਦੁਆਰ ਪਹੁੰਚੇ। ਉਹ ਸਭ ਤੋਂ ਪਹਿਲਾਂ ਸਿਰਸਾ ਗਏ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤੈਅ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਵਾਘਾ ਨਾਕੇ ਤੋਂ ਇੰਡੀਆ ਜਾ ਰਹੇ ਹਾਂ ਅਤੇ ਸਿਰਸਾ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਥਾਰ ਮਾਰੂਥਲ ਦੀ ਬੰਨੀ ਉੱਤੇ ਵਸਿਆ ਇਤਿਹਾਸਕ ਸ਼ਹਿਰ ਸਿਰਸਾ 3 ਸਦੀ ਵਿੱਚ ਸਾਰਸ ਨਾਮ ਦੇ ਰਾਜੇ ਨੇ ਵਸਾਇਆ ਸੀ। ਅਸੀਂ ਗੁਰੂ ਨਾਨਕ ਦੇ ਸਿਰਸਾ ਆਉਣ ਦੀ ਯਾਦ ਵਿੱਚ ਬਣੇ ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ ਆਏ ਹਾਂ। ਇਸ ਅਸਥਾਨ ਦੇ ਸੀਨਾ ਬਸੀਨਾ ਚੱਲਦੇ ਆ ਰਹੇ ਇਤਿਹਾਸ ਦਾ ਪਹਿਲੀਆਂ ਜਨਮ ਸਾਖੀਆਂ ਵਿੱਚ ਜ਼ਿਕਰ ਨਹੀਂ ਮਿਲਦਾ।
ਸੀਨਾ ਬਸੀਨਾ ਇਤਿਹਾਸ ਮੁਤਾਬਕ ਗੁਰੂ ਨਾਨਕ ਫਕੀਰਾਂ ਦੇ ਮੁਕਾਮੀ ਜਲਸੇ ਵਿੱਚ ਗਏ ਸਨ। ਗੁਰੂ ਨਾਨਕ ਦਾ ਲਿਬਾਸ ਉਹਨਾਂ ਦੀ ਮੁਸਲਮਾਨ ਜਾਂ ਹਿੰਦੂ ਵਜੋਂ ਸ਼ਨਾਖਤ ਨਹੀਂ ਕਰਦਾ ਸੀ। ਉਲਝਣ ਵਿੱਚ ਫਸੇ ਫਕੀਰਾਂ ਨੇ ਉਹਨਾਂ ਦੇ ਮਜ਼ਹਬ ਬਾਰੇ ਸਵਾਲ ਕੀਤਾ ਤਾਂ ਗੁਰੂ ਨਾਨਕ ਨੇ ਮੁਸਕਰਾ ਕੇ ਜਵਾਬ ਦਿੱਤਾ, ਜੇ ਉਹਨਾਂ ਦੀ ਸ਼ਨਾਖਤ ਮਨੁੱਖ ਵਜੋਂ ਉਭਰਦੀ ਹੈ ਤਾਂ ਮਜ਼ਹਬ, ਜਾਤ ਅਤੇ ਨਸਲ ਦੀ ਬੁਨਿਆਦ ਉੱਤੇ ਹੁੰਦੇ ਵਿਤਕਰੇ ਖਤਮ ਹੋ ਸਕਦੇ ਹਨ। जानो जोत ना पूछो जाति आगे जात ना है। ਗੁਰੂ ਨਾਨਕ ਨੂੰ ਹਰ ਜੀਵ ਵਿੱਚ ਕਾਇਨਾਤੀ ਜੋਤ ਦਾ ਵਾਸਾ ਦਿਖਾਈ ਦਿੱਤਾ। ਜਦੋਂ ਇਸ ਜੋਤ ਦਾ ਪ੍ਰਕਾਸ਼ ਹੁੰਦਾ ਹੈ ਤਾਂ ਮਨੁੱਖ ਦੇ ਅੰਦਰ ਧਰਮ ਰੋਸ਼ਨ ਹੁੰਦਾ ਹੈ, ਜਿਸ ਦੀ ਲੋਅ ਵਿੱਚ ਤੇਰੇ, ਮੇਰੇ ਅਤੇ ਕਾਦਰ ਵਿਚਲਾ ਫਾਸਲਾ ਮਿਟ ਜਾਂਦਾ ਹੈ। ਸਿਰਸਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਾਹਰਾ ਪਿੰਡ ਨੂੰ ਚਾਲੇ ਪਾ ਦਿੱਤੇ, ਜੋ ਪਿਹੋਵਾ ਕਸਬੇ ਦੇ ਬਾਹਰ ਵਾਰ ਹੈ। ਅਸੀਂ ਗੁਰੂ ਨਾਨਕ ਦੇ ਕਾਹਰਾ ਆਉਣ ਦੀ ਯਾਦ ਵਿੱਚ ਬਣੇ ਇਤਿਹਾਸਕ ਗੁਰਦੁਆਰੇ ਜਾ ਰਹੇ ਹਾਂ, ਜੋ ਕੈਥਲ ਰਿਆਸਤ ਦੇ ਰਾਜਾ ਉਦੈ ਸਿੰਘ ਨੇ ਬਣਵਾਇਆ ਸੀ। ਗੁਰਦੁਆਰੇ ਦੀ ਤਖਤੀ ਉੱਤੇ ਦਿਲਚਸਪ ਕਥਾ ਉਕਰੀ ਹੈ ਕਿ ਕਿਸੇ ਮੁਕਾਮੀ ਪੰਡਿਤ ਦਾ ਹੰਕਾਰ ਤੋੜਨ ਵਾਸਤੇ ਉਸ ਨਾਲ ਵਿਖਿਆਨ ਕਰਨ ਲਈ ਗੁਰੂ ਨਾਨਕ ਨੇ ਮੁਰਦਾ ਊਠ ਨੂੰ ਜਿਉਂਦਾ ਕਰ ਲਿਆ ਸੀ। ਇਹ ਕਥਾ ਦਾ ਹਵਾਲਾ ਪਹਿਲੀਆਂ ਜਨਮ ਸਾਖੀਆਂ ਵਿੱਚ ਨਹੀਂ ਮਿਲਦਾ। जो सारे सोटासी तिस बिन अवर ना कोय। ਜੋ ਤਾਮੀਰ ਕਰਦਾ ਹੈ ਉਹ ਢਾਉਂਦਾ ਵੀ ਹੈ। ਇਸੇ ਤਰ੍ਹਾਂ ਜੇ ਹਉਮੈ ਵਾਲਾ ਜੀ ਉਪਰਾਲਾ ਕਰੇ ਤਾਂ ਹਉਮੈ ਤੋਂ ਛੁਟਕਾਰਾ ਵੀ ਪਾ ਸਕਦਾ ਹੈ। ਮੈਂ ਸਮਝਦਾ ਹਾਂ ਕਿ ਗੱਲਬਾਤ ਰਾਹੀਂ ਗੁਰੂ ਨਾਨਕ ਨੇ ਪੰਡਿਤ ਦੀ ਖੁਦਾਈ ਮੁੜ ਬਹਾਲ ਕਰ ਦਿੱਤੀ ਹੋਵੇਗੀ। ਇਹ ਵੀ ਹੋ ਸਕਦਾ ਹੈ ਕਿ ਮੁਕਾਮੀ ਰੀਤ ਵਿੱਚ ਦਰਜ ਹੋਇਆ ਮੁਰਦਾ ਊਠ ਬਿੰਬ ਵਜੋਂ ਪੰਡਿਤ ਦੀ ਚੇਤਨਾ ਦਾ ਲਖਾਇਕ ਹੋਵੇ, ਜਿਸ ਨੂੰ ਉਸ ਦੀ ਹਉਮੈ ਕਾਰਨ ਹੋਈ ਮੌਤ ਤੋਂ ਜਿਉਂਦਾ ਕੀਤਾ ਗਿਆ ਹੋਵੇ। ਕਾਹਰਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪਿਹੋਵਾ ਦੀ ਯਾਤਰਾ ਕੀਤੀ, ਜੋ ਮਹਾਭਾਰਤ ਦੀ ਲੜਾਈ ਵਿੱਚ ਦਰਜ ਹੋਇਆ ਪੁਰਾਤਨ ਕਸਬਾ ਹੈ। ਅਸੀਂ ਹੁਣ ਹਿੰਦੂ ਧਰਮ ਦੇ ਮਜ਼ਹਬੀ ਅਸਥਾਨ ਸਨਹਿਤ ਸਰੋਵਰ ਵਿਖੇ ਜਾ ਰਹੇ ਹਾਂ। ਮੰਨਿਆ ਜਾਂਦਾ ਹੈ ਕਿ ਹੁਣ ਅਲੋਪ ਹੋ ਚੁੱਕੀ ਸਰਸਵਤੀ ਨਦੀ ਇਸ ਇਲਾਕੇ ਵਿੱਚ ਵਹਿੰਦੀ ਸੀ ਅਤੇ ਇਸ ਸਰੋਵਰ ਵਿੱਚ ਸਰਸਵਤੀ ਦਾ ਪਵਿੱਤਰ ਪਾਣੀ ਹੈ। ਹਿੰਦੂ ਧਰਮ ਦੇ ਪੁਰਾਤਨ ਗ੍ਰੰਥਾਂ ਵਿੱਚ ਪਿਹੋਵਾ ਦਾ ਜ਼ਿਕਰ ਮਜ਼ਹਬੀ ਅਹਿਮੀਅਤ ਦੇ ਹਵਾਲੇ ਨਾਲ ਆਉਂਦਾ ਹੈ। ਸਨਹਿਤ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਲੋਕ ਪਿਹੋਵਾ ਆਉਂਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਪਵਿੱਤਰ ਪਾਣੀ ਨਾਲ ਵਿਛੜੀਆਂ ਰੂਹਾਂ ਨੂੰ ਚੈਨ ਮਿਲਦਾ ਹੈ, ਪਾਪ ਧੋਤੇ ਜਾਂਦੇ ਹਨ ਅਤੇ ਸਿਰਜਣਹਾਰ ਪ੍ਰਸੰਨ ਹੁੰਦਾ ਹੈ।
ਵਿਛੜੇ ਜੀਅ ਦੀ ਮੁਕਤੀ ਲਈ ਕੀਤੇ ਜਾਂਦੇ ਇਸ ਕਰਮਕਾਂਡ ਨੂੰ ਪਿੰਡ ਦਾਨ ਕਹਿੰਦੇ ਹਨ। ਚੌਲਾਂ ਅਤੇ ਕਣਕ ਦੇ ਆਟੇ, ਸੁੱਕੇ ਦੁੱਧ, ਸ਼ਹਿਦ ਅਤੇ ਤਿਲਾਂ ਨਾਲ ਪਿੰਡ ਉਰਫ ਪੇੜੇ ਬਣਦੇ ਹਨ, ਜਿਨ੍ਹਾਂ ਦੀ ਵਰਤੋਂ ਪਾਂਡੇ ਪੂਜਾ ਲਈ ਕਰਦੇ ਹਨ ਅਤੇ ਦਾਨ ਵਜੋਂ ਦਕਸ਼ਿਣਾ ਦੀ ਤਵੱਕੋ ਕਰਦੇ ਹਨ। ਗੁਰੂ ਨਾਨਕ ਨੇ ਮੁਕਤੀ ਦੇ ਵਾਅਦੇ ਨਾਲ ਪਾਂਡਿਆਂ ਰਾਹੀਂ ਗੁੰਮਰਾਹ ਕੀਤੇ ਜਾ ਰਹੇ ਮਾਸੂਮ ਲੋਕਾਂ ਦੀ ਹਾਲਤ ਦੇਖ ਕੇ ਹਕਾਰਤ ਨਾਲ ਗਾਇਆ। कूड़ बोल मुर्दार खाए, अवरी नो समझावन जाए, मुठा आप मुहाए साथ, नानक ऐसा आगू जा पै। रूहानी, ਸਮਾਜਿਕ ਅਤੇ ਸਿਆਸੀ ਮਸਲੇ ਸਮਾਜ ਉੱਤੇ ਅਸਰ ਅੰਦਾਜ਼ ਹੁੰਦੇ ਹਨ। ਜੇ ਚੰਗਿਆਈ ਨੂੰ ਪ੍ਰਣਾਇਆ ਕੋਈ ਸਤਿਕਾਰਯੋਗ ਆਗੂ ਇਲਾਹੀ ਗੁਣਾਂ ਵਾਲਾ ਹੋਵੇ ਤਾਂ ਸਮਾਜ ਦੀ ਤਰੱਕੀ ਹੁੰਦੀ ਹੈ। ਦੂਜੇ ਪਾਸੇ ਕੁਰਾਹੇ ਪਾਉਣ ਵਾਲਾ ਆਗੂ ਪਰਚੋਲੀਆਂ ਸੋਚ ਦਾ ਰਾਹ ਰੁਕਦਾ ਹੈ, ਮਾਸੂਮਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਇਸ ਨਾਲ ਸਮਾਜਿਕ ਅਤੇ ਸਿਆਸੀ ਬੇਚੈਨੀ ਪੈਦਾ ਕਰਦਾ ਹੈ। ਗੁਰੂ ਨਾਨਕ ਦਲੀਲਮੰਦੀ ਵਾਲੀ ਸੋਚ ਦੀ ਜੋਤ ਜਗਾਉਣ ਅਤੇ ਹੋਛੇ ਕੱਟੜਪੰਥੀ ਕਰਮਕਾਂਡ ਅਤੇ ਪਖੰਡੀ ਆਗੂਆਂ ਨੂੰ ਬੇਪਰਦ ਕਰਨ ਲਈ ਲਗਾਤਾਰ ਲੱਗੇ ਰਹਿੰਦੇ ਹਨ। ਕਿਸੇ ਮਜ਼ਹਬੀ ਕਰਾਰ ਦਿੱਤੇ ਗਏ ਅਸਥਾਨ ਉੱਤੇ ਧਰਮ ਦੇ ਨਾਮ ਉੱਤੇ ਕਰਮਕਾਂਡ ਲਈ ਆਉਂਦੇ ਜ਼ਿਆਰਤੀਆਂ ਨੂੰ ਦੇਖ ਕੇ ਮੈਂ ਹੈਰਾਨ ਹੁੰਦਾ ਹਾਂ ਕਿ ਕੀ ਮੁਕਤੀ ਦਾ ਰਾਹ ਇੰਨਾ ਹੀ ਸੁਖਾਲਾ ਹੈ? अलख अपार अपार साचा, आप मार में लाय। हाँ मैं ममता लोभ जालो, शब्द मैल चुकाय। ਜੋ ਆਪਣੇ ਅਵਗੁਣਾਂ ਨੂੰ ਪਾਰ ਪਾਉਂਦੇ ਹਨ ਉਹਨਾਂ ਨੂੰ ਖੁਦਾਈ ਨਸੀਬ ਹੁੰਦੀ ਹੈ। ਪੇਹੋਵਾ ਵਿੱਚ ਗੁਰੂ ਨਾਨਕ ਦੀ ਆਮਦ ਦੀ ਯਾਦ ਵਿੱਚ ਸਨਿਹਿਤ ਸਰੋਵਰ ਦੇ ਕੰਢੇ ਗੁਰਦੁਆਰਾ ਸ਼ੀਸ਼ ਮਹਿਲ ਬਣਿਆ ਹੈ। ਸਨਿਹਿਤ ਸਰੋਵਰ ਤੋਂ ਕੁਝ ਫਾਸਲੇ ਨਾਲ ਗੁਰਦੁਆਰਾ ਬਾਉਲੀ ਸਾਹਿਬ ਹੈ, ਜੋ ਗੁਰੂ ਨਾਨਕ ਦੇ ਪੇਹੋਵਾ ਆਉਣ ਦੀ ਯਾਦ ਵਿੱਚ ਬਣਿਆ ਹੈ। ਇਹ ਗੁਰਦੁਆਰਾ ਕੈਥਲ ਦੇ ਰਾਜਾ ਉਦੇ ਸਿੰਘ ਨੇ ਬਣਵਾਇਆ ਸੀ।
ਇਹ ਜਿਹੜਾ ਤੀਰਥ ਹੈ ਇਹਨੂੰ ਸਰਸਤੀ ਘਾਟ ਕਿਹਾ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚ 3 ਦਰਿਆਵਾਂ ਨੂੰ ਪਵਿੱਤਰ ਮੰਨਿਆ ਜਾਂਦਾ, ਗੰਗਾ, ਜਮਨਾ, ਸਰਸਤੀ। ਸਰਸਤੀ ਆਪਣੇ ਸਮੇਂ ਦੇ ਮੁਤਾਬਕ ਆਪਣੀ ਹੋਂਦ ਗਵਾ ਚੁੱਕੀ ਹੈ, ਪਰ ਇੱਕ ਜਗ੍ਹਾ ਐਸੀ ਹੈ ਜਿੱਥੇ ਭੇਵੇ ਦੇ ਵਿੱਚ ਅੱਜ ਵੀ ਸਰਸਤੀ ਘਾਟ ਉਹ ਮੌਜੂਦ ਹੈ। ਇੱਥੋਂ ਦੇ ਲੋਕਾਂ ਨੇ ਇੱਕ ਵਹਿਮ ਪਾਇਆ ਹੋਇਆ ਸੀ, ਜੇ ਇੱਥੇ ਦਾ ਦਾਨ ਕੀਤਾ ਉਹ ਸੈਂਕੜੇ ਗੁਣਾ ਵੱਧਦਾ ਹੈ। ਗੁਰੂ ਨਾਨਕ ਪਾਤਸ਼ਾਹ ਵੀ ਇਹਨਾਂ ਲੋਕਾਂ ਨੂੰ ਭਰਮ ਭੁਲੇਖਿਆਂ ਤੋਂ ਦੂਰ ਕਰਨ ਲਈ ਇੱਥੇ ਆਏ। ਜਿਸ ਵੇਲੇ ਉਹਨਾਂ ਨੇ ਆਪਣੀ ਸ਼ਬਦ ਗਾਨ ਕੀਤਾ, ਲੋਕੀ ਇਕੱਠੇ ਹੋਏ, ਤਾਂ ਉਹ ਜਿੱਥੇ ਜਗ੍ਹਾ 'ਤੇ ਬੈਠੇ ਸਨ ਉੱਥੇ ਇੱਕ ਬਾਉਲੀ ਮੌਜੂਦ ਸੀ। ਸਮੇਂ ਦੇ ਮੁਤਾਬਕ 1947 ਦਾ ਪਾਰਟੀਸ਼ਨ ਹੋਇਆ। ਇਸ ਇਲਾਕੇ ਦੇ ਵਿੱਚ ਗੁਜਰਾਂਵਾਲਾ, ਸ਼ੇਖੂਪੁਰਾ ਦੇ ਲੋਕਾਂ ਨੂੰ ਜ਼ਮੀਨਾਂ ਅਲਾਟ ਹੋਈਆਂ। ਹੋਰ ਵੀ ਲੋਕ ਇੱਥੇ ਸਿੱਖਾਂ ਵਸੋਂ ਹੋਈ। ਜਿਉਂ ਜਿਉਂ ਉਹਨਾਂ ਨੂੰ ਪਤਾ ਲੱਗਾ ਇੱਥੋਂ ਦੇ ਲੋਕਲ ਸਥਾਨਕ ਲੋਕਾਂ ਤੋਂ ਵੀ ਇਹ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਹੈ, ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਉਸ ਬਾਉਲੀ ਦੇ ਆ ਕੇ ਸਫਾਈ ਕਰਨੀ ਸ਼ੁਰੂ ਕੀਤੀ ਔਰ ਇੱਥੇ ਆ ਕੇ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਔਰ ਇਹ ਗੁਰਦੁਆਰਾ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਪ੍ਰਗਟ ਹੋ ਗਿਆ। ਸਾਨੂੰ ਸਾਰਿਆਂ ਨੂੰ ਵਿਵੇਕ ਦੀ ਖੁਸ਼ਬੂ ਦੀ ਬਖਸ਼ਿਸ਼ ਹੋਈ ਹੈ, ਪਰ ਸਾਡੀ ਹਾਲਤ ਕਸਤੂਰੀ ਮਿਰਗ ਵਰਗੀ ਹੈ ਜੋ ਆਪਣੇ ਅੰਦਰਲੀ ਖੁਸ਼ਬੂ ਨੂੰ ਬਾਹਰ ਪਾਲਦਾ ਫਿਰਦਾ ਹੈ। ਆਪਣਾ ਆਪ ਪਛਾਣਿਆ, ਗੁਰਮਤਿ ਸੱਚ ਸਮਾਇਆ। ਪਿਹੋਵਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ 30 ਕਿਲੋਮੀਟਰ ਪੂਰਬ ਵਾਲੇ ਪਾਸੇ ਨੂੰ ਕੁਰੂਕਸ਼ੇਤਰ ਦੇ ਚਾਲੇ ਪਾ ਦਿੱਤੇ। ਅਸੀਂ ਹੁਣ ਇਤਿਹਾਸਕ ਸ਼ਹਿਰ ਕੁਰੂਕਸ਼ੇਤਰ ਜਾ ਰਹੇ ਹਾਂ। ਕੁਰੂਕਸ਼ੇਤਰ ਦੀ ਧਰਤੀ ਨੂੰ ਧਰਮ ਖੇਤਰ ਵੀ ਕਿਹਾ ਜਾਂਦਾ ਹੈ, ਜਿੱਥੇ ਮਹਾਭਾਰਤ ਦੀ ਲੜਾਈ ਦੌਰਾਨ ਭਗਵਾਨ ਕ੍ਰਿਸ਼ਨ ਨੇ ਮਨੁੱਖੀ ਇਖਲਾਕ ਬਾਰੇ ਗੀਤਾ ਉਪਦੇਸ਼ ਦਿੱਤਾ। ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਨਾਨਕ ਕੁਰੂਕਸ਼ੇਤਰ ਵਿੱਚ ਪਧਾਰੇ, ਜਦੋਂ ਸੰਗਤ ਹੁਮਾ ਕੇ ਸਰੋਵਰ ਉੱਤੇ ਪੁੱਜੀ ਹੋਈ ਸੀ। ਪ੍ਰਚਲਿਤ ਮਨੌਤ ਮੁਤਾਬਕ ਸੂਰਜ ਗ੍ਰਹਿਣ ਵਾਲੇ ਦਿਨ ਰਾਹੂ ਅਤੇ ਕੇਤੂ ਦਾ ਮੇਲ ਹੁੰਦਾ ਹੈ, ਜੋ ਕੁਸ਼ਕਨ ਹੁੰਦਾ ਹੈ। ਇਹ ਮੰਨਿਆ ਜਾਂਦਾ ਸੀ ਕਿ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਪਾਂਡਿਆਂ ਨੂੰ ਦਾਨ ਪੁੰਨ ਕਰਕੇ ਸੂਰਜ ਗ੍ਰਹਿਣ ਦੇ ਪ੍ਰਕੋਪ ਤੋਂ ਬਚ ਜਾਂਦਾ ਹੈ। ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਨਾਨਕ ਪਵਿੱਤਰ ਸਰੋਵਰ ਦੇ ਲਾਗੇ ਬੈਠ ਕੇ ਤੀਰਥ ਯਾਤਰੀਆਂ ਨੂੰ ਦੇਖ ਰਹੇ ਸਨ। ਸਰੋਵਰ ਦੇ ਲਾਗੇ ਹੀ ਕਿਸੇ ਰਿਆਸਤ ਦੇ ਮੁਹਤਬਰ ਨੇ ਕਿਆਮ ਕੀਤਾ ਸੀ। ਕੁਝ ਸਮਾਂ ਪਹਿਲਾਂ ਆਪਣੀ ਰਿਆਸਤ ਹਾਰਨ ਵਾਲੇ ਨੇ ਆਪ ਸ਼ਿਕਾਰ ਕੀਤਾ ਹਿਰਨ ਪਕਾਉਣਾ ਸ਼ੁਰੂ ਕਰ ਦਿੱਤਾ। ਮਜ਼ਹਬੀ ਨੇਮ ਮੁਤਾਬਕ ਸੂਰਜ ਗ੍ਰਹਿਣ ਵਾਲੇ ਦਿਨ ਮਾਸ ਖਾਣਾ ਕੁਰਹਿਤ ਮੰਨਿਆ ਜਾਂਦਾ ਸੀ। ਹਾਂਡੀ ਦੀ ਮਹਿਕ ਨਾਲ ਪੁਜਾਰੀ ਨੂੰ ਗੁੱਸਾ ਆ ਗਿਆ, ਤਾਂ ਉਹ ਨਾਮੀ ਪੰਡਿਤ ਨਾਨੂ ਮਲ ਨਾਲ ਉਸ ਮੁਹਤਬਰ ਦੀ ਜਵਾਬ ਤਲਬੀ ਕਰਨ ਪਹੁੰਚ ਗਿਆ। ਗੁਰੂ ਨਾਨਕ ਨੇ ਆਪਣੇ ਨਿਰਾਲੇ ਅੰਦਾਜ਼ ਵਿੱਚ ਉਹਨਾਂ ਦੇ ਝਗੜੇ ਵਿੱਚ ਦਖਲ ਅੰਦਾਜ਼ੀ ਕੀਤੀ। ਉਹਨਾਂ ਨੇ ਸੰਗਤ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਸੁੱਚੇ ਵਿਹਾਰ ਦੇ ਤੀਰਾਂ ਨਾਲ ਭਟਕਦੇ ਮਨ ਦੇ ਵਿਗਾੜਾਂ ਦਾ ਸ਼ਿਕਾਰ ਕਰਨਾ ਚਾਹੀਦਾ ਹੈ ਅਤੇ ਹਉਮੈ ਦੇ ਬਾਲਨ ਉੱਤੇ ਧਿਆਨ ਦੀ ਹਾਂਡੀ ਵਿੱਚ ਉਹਨਾਂ ਨੂੰ ਪਕਾਉਣਾ ਚਾਹੀਦਾ ਹੈ। ਮਾਸ ਮਾਸ ਕਰ ਮੂਰਖ ਝਗੜੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਮਾਸ ਮਾਸ ਕਰ ਮੂਰਖ ਝਗੜੇ। ਕੌਣ ਮਾਸ ਕੌਣ ਸਾਗ ਕਾਵੈ,
कौन मास कौन साग कहावे, किस में पाप समाने। मास मास कर मूरख झगड़े, मास मास कर। ਗੁਰੂ ਨਾਨਕ ਨੇ ਨਰਮਾਈ ਨਾਲ ਦਲੀਲ ਦਿੱਤੀ ਕਿ ਮਾंस ਖਾਣ ਨਾਲ ਇਖਲਾਕ ਨੂੰ ਜੋੜਨਾ ਬੇਕਾਰ ਹੈ, ਕਿਉਂਕਿ ਮਾंस ਅਤੇ ਬਨਸਪਤੀ ਦੋਵੇਂ ਜੀਵਨ ਦੇ ਰੂਪ ਹਨ। ਉਹਨਾਂ ਨੇ ਇਸ਼ਾਰਾ ਕੀਤਾ ਕਿ ਮਜ਼ਹਬ ਦੇ ਮੁਹਾਫਿਜ਼ ਇੱਕ ਪਾਸੇ ਮਾंस ਖਾਣ ਦੀ ਨੁਕਤਾਚੀਨੀ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪ ਹੀ ਸਿਰਜਣਹਾਰ ਨੂੰ ਖੁਸ਼ ਕਰਨ ਲਈ ਕਰਮਕਾਂਡ ਵਜੋਂ ਮਾंस ਦੀ ਕੁਰਬਾਨੀ ਦਿੰਦੇ ਹਨ, ਜਿਸ ਵਿੱਚ ਸਿਰਜਣਾ ਦਾ ਵਾਸ ਹੈ। ਸਮਾਜਿਕ ਨਾ ਬਰਾਬਰੀ ਅਤੇ ਦੋਗਲੇਪਣ ਦੀ ਤਫਸੀਲ ਉਹਨਾਂ ਆਪਣੇ ਗਾਇਨ ਵਿੱਚ ਦਿੱਤੀ। ਮਾਸ ਹੋਈ ਮਾਸ ਉਪਜੈ, ਮਾਸ ਹੋਈ ਮਾਸ ਉਪਜੈ, ਮਾਸੂ ਸਭੋ ਸਾਗਰ। सतगुर मिले हुक्म बुझिए, सतगुर मिले हुक्म बुझिए, ताको आवे रास आप छुटे न छुटे। नानक बचन बिनास। ਮਨੁੱਖ ਪੂਰੀ ਸ਼ਿੱਦਤ ਨਾਲ ਇਨਕਾਰੀ ਹੋਣ ਵੇਲੇ ਇਹ ਭੁੱਲ ਜਾਂਦਾ ਹੈ ਕਿ ਅਸੀਂ ਸਾਰੇ ਮਾंस ਤੇ ਬਣੇ ਹਾਂ। ਮਨੁੱਖ ਮਾंस ਭੋਗਦਾ ਹੈ, ਮਾंस ਜੰਮਦਾ ਹੈ ਅਤੇ ਮਾंस ਦਾ ਹੀ ਬਣਿਆ ਹੈ, ਜਿਸ ਦੇ ਅੰਦਰ ਹਾਜ਼ਰਾ ਹਜ਼ੂਰ ਦਾ ਵਾਸਾ ਹੈ। ਇਸ ਤੋਂ ਬਾਵਜੂਦ ਹਉਮੈਵਾਦੀ ਮਨ ਅਣਜਾਣਪਣੇ ਵਿੱਚ ਫਸਿਆ ਰਹਿੰਦਾ ਹੈ, ਬੇਇਖਲਾਕੀ ਅਮਲ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਆਪਣੇ ਨਾਲ ਦੇ ਲੋਕਾਂ ਨਾਲ ਜਾਤ, ਮਜ਼ਹਬ, ਰੁਤਬੇ, ਰੰਗ, ਨਸਲ ਅਤੇ ਲਿੰਗ ਦੀ ਬੁਨਿਆਦ ਉੱਤੇ ਵਿਤਕਰਾ ਕਰਦਾ ਹੈ। ਅਸੀਂ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰੇ ਜਾ ਰਹੇ ਹਾਂ, ਜੋ ਬ੍ਰਹਮ ਸਰੋਵਰ ਦੇ ਲਾਗੇ ਹੀ ਹੈ। ਗੁਰਦੁਆਰਾ ਸਿੱਧਵਟੀ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੀ ਕੁਰੂਕਸ਼ੇਤਰ ਵਿੱਚ ਆਮਦ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਹ ਗੁਰਦੁਆਰਾ 19ਵੀਂ ਸਦੀ ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਅਤੇ ਹਾਲੀਆ ਹੀ ਇਸ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਗਈ ਹੈ। ਕੁਰੂਕਸ਼ੇਤਰ ਤੋਂ ਵਿਦਾ ਹੋਣ ਵੇਲੇ ਮੈਂ ਖਗੋਲ ਵਿਗਿਆਨ ਅਤੇ ਰੂਹਾਨੀਅਤ ਬਾਰੇ ਸੋਚ ਰਿਹਾ ਹਾਂ ਕਿ ਸਿਰਜਣਾ ਦਾ ਸਮੁੱਚਾ ਪਸਾਰਾ ਇੱਕੋ ਝਰਨੇ ਵਿੱਚੋਂ ਫੁੱਟਦਾ ਹੈ, ਬਾਤਨ ਤੋਂ ਜ਼ਾਹਿਰ ਹੁੰਦਾ ਹੈ ਅਤੇ ਆਖਰ ਉਸੇ ਵਿੱਚ ਸਮਾ ਜਾਂਦਾ ਹੈ। ਕਿ ਇਸ ਦਾ ਮਾਇਨਾ ਇਹੋ ਹੈ ਕਿ ਸਿਰਜਣਾ ਅਤੇ ਸਿਰਜਣਹਾਰ ਇੱਕੋ ਹੈ? ਜਦੋਂ ਅਸੀਂ ਸਾਰੇ ਉਸੇ ਸਿਰਜਣਾ ਦਾ ਕਣ ਹਾਂ ਤਾਂ ਸਿਰਜਣਾ ਦੇ ਦੂਜੇ ਪੱਖਾਂ ਜਾਂ ਸਿਰਜਣਹਾਰ ਤੋਂ ਭੈ ਕਿਉਂ ਖਾਂਦੇ ਹਾਂ? ਜ਼ਿੰਦਗੀ ਦੀ ਵੰਗਾਰ ਕਬੂਲ ਕਰਨ ਦੀ ਕਾਬਲੀਅਤ ਨੂੰ ਖੋਰਾ ਲਗਾਉਂਦਾ ਹੈ। ਕੁਝ ਗਲਤ ਕਰਨ ਦਾ ਭੈ ਹੀ ਸੱਚਾ ਹੈ, ਬਾਕੀ ਹਰ ਭੈ ਝੂਠਾ ਹੈ। ਗ੍ਰਹਿ, ਤਾਰੇ ਅਤੇ ਬ੍ਰਹਿਮੰਡ ਸਿਰਜਣਹਾਰੇ ਦੀ ਸਿਰਜਣਾ ਹੈ। ਇਹ ਕੋਈ ਨੁਕਸਾਨ ਨਹੀਂ ਕਰਦੇ। ਸਾਡੀਆਂ ਗਲਤ ਸੋਚਾਂ ਅਤੇ ਅਮਲ ਨੁਕਸਾਨ ਕਰਦੇ ਹਨ। ਕੁਝ ਸਮਾਂ ਕੁਰੂਕਸ਼ੇਤਰ ਕਿਆਮ ਕਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੂਰਬ ਵਾਲੇ ਪਾਸੇ ਹਰਿਦੁਆਰ ਨੂੰ ਚਾਲੇ ਪਾ ਦਿੱਤੇ। ਹੁਣ ਅਸੀਂ ਹਰਿਦੁਆਰ ਵਿੱਚ ਹਰ ਕੀ ਪੌੜੀ ਜਾ ਰਹੇ ਹਾਂ।
ਹਰਿਦੁਆਰ ਵਿੱਚ ਗੰਗਾ ਦੇ ਕਿਨਾਰੇ ਨੂੰ ਹਰ ਕੀ ਪੌੜੀ ਕਹਿੰਦੇ ਹਨ। ਪਵਿੱਤਰ ਗੰਗਾ ਵਿੱਚ ਚੁੱਭੀ ਲਗਾਉਣ ਲਈ ਲੋਕ ਸਦੀਆਂ ਤੋਂ ਹਰਿਦੁਆਰ ਆਉਂਦੇ ਹਨ। Located on the banks of ਗੰਗਾ ਦੇ ਕਿਨਾਰੇ ਵਸਿਆ ਹਰਿਦੁਆਰ ਫੌਤ ਹੋ ਗਏ ਜੀਆਂ ਦੇ ਅੰਤਿਮ ਕਰਮਕਾਂਡ ਦਾ ਅਸਥਾਨ ਹੈ। rites of the deceased. ਗੁਰੂ ਨਾਨਕ ਵਿਸਾਖੀ ਦੇ ਤਿਉਹਾਰ ਵੇਲੇ ਹਰਿਦੁਆਰ ਪਧਾਰੇ, ਜਦੋਂ ਤੀਰਥ ਯਾਤਰੀ ਹੁਮਾ ਕੇ ਪੁੱਜੇ ਹੋਏ ਸਨ। ਪੌ ਫੁਟਾਲੇ ਵੇਲੇ ਗੁਰੂ ਨਾਨਕ ਨੇ ਦੇਖਿਆ ਕਿ ਲੋਕ ਕਰਮ ਕਾਂਡ ਕਰਦੇ ਹੋਏ ਮੰਤਰਾਂ ਦਾ ਜਾਪ ਕਰ ਰਹੇ ਸਨ ਅਤੇ ਪੂਰਬ ਵਾਲੇ ਪਾਸੇ ਨੂੰ ਗੰਗਾ ਦਾ ਪਾਣੀ ਚੜ੍ਹਾ ਰਹੇ ਸਨ। ਗੁਰੂ ਨਾਨਕ ਨੇ ਇਸ ਤਰ੍ਹਾਂ ਪਾਣੀ ਚੜ੍ਹਾਉਣ ਦਾ ਸਬਬ ਪੁੱਛਿਆ। ਪੁਜਾਰੀ ਨੇ ਜਵਾਬ ਦਿੱਤਾ ਕਿ ਉਹ ਵਿਛੜੇ ਪੁਰਖਿਆਂ ਦੀ ਬੰਦ ਖਲਾਸੀ ਲਈ ਸੂਰਜ ਨੂੰ ਪਾਣੀ ਚੜ੍ਹਾ ਰਹੇ ਹਨ। ਇਹ ਸੁਣ ਕੇ ਆਜ਼ਾਦ ਖਿਆਲ ਗੁਰੂ ਨਾਨਕ ਨੇ ਚੜ੍ਹਦੇ ਸੂਰਜ ਵੱਲ ਪਿੱਠ ਕਰਕੇ ਪੱਛਮ ਵਾਲੇ ਪਾਸੇ ਨੂੰ ਪਾਣੀ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਰੀਤ ਤੇ ਉਲਟ ਹੁੰਦੇ ਅਮਲ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਪੁਜਾਰੀ ਨੇ ਗੁਰੂ ਨਾਨਕ ਨੂੰ ਟੋਕ ਕੇ ਚੜ੍ਹਦੇ ਸੂਰਜ ਵੱਲ ਪਾਣੀ ਚੜ੍ਹਾਉਣ ਨੂੰ ਕਿਹਾ। ਗੁਰੂ ਨਾਨਕ ਨੇ ਖੁਸ਼ ਮਿਜ਼ਾਜੀ ਨਾਲ ਜਵਾਬ ਦਿੱਤਾ ਕਿ ਉਹ ਪੱਛਮ ਵਾਲੇ ਪਾਸੇ ਪੰਜਾਬ ਵਿੱਚ ਆਪਣੇ ਖੇਤਾਂ ਨੂੰ ਪਾਣੀ ਲਗਾ ਰਹੇ ਹਨ। ਉਹਨਾਂ ਦੇ ਦੁਆਲੇ ਜੁੜੀ ਭੀੜ ਅਜਿਹੇ ਨਿਰਾਲੇ ਵਾਕਿਆ ਉੱਤੇ ਹੈਰਾਨ ਸੀ। ਉਸ ਪੁਜਾਰੀ ਨੇ ਹੱਸ ਕੇ ਕਿਹਾ ਕਿ ਪੱਛਮ ਵਿੱਚ ਪੰਜਾਬ ਦੇ ਖੇਤਾਂ ਵਿੱਚ ਪਾਣੀ ਦਾ ਪਹੁੰਚਣਾ ਨਾਮੁਮਕਿਨ ਹੈ। ਗੁਰੂ ਨਾਨਕ ਨੇ ਮੁਸਕਰਾ ਕੇ ਪੁੱਛਿਆ ਕਿ ਜੇ ਇਹ ਨਾਮੁਮਕਿਨ ਹੈ ਤਾਂ ਇਹ ਫਾਨੀ ਦੁਨੀਆ ਤੋਂ ਜਾ ਚੁੱਕੇ ਪੁਰਖਿਆਂ ਤੱਕ ਇਹ ਕਰਮ ਕਾਂਡ ਦਾ ਚੜ੍ਹਾਵਾ ਕਿਵੇਂ ਪਹੁੰਚ ਸਕਦਾ ਹੈ? ਇਹ ਦਲੀਲ ਅਕਟ ਸੀ। ਗੁਰੂ ਨਾਨਕ ਨੇ ਕੋਈ ਟਕਰਾਅ ਸਹੇੜਨ ਦੀ ਥਾਂ ਖੇਡ ਵਿੱਚ ਬੇਲੋੜ ਕਰਮ ਕਾਂਡ ਨੂੰ ਅਕਾਰਤ ਸਾਬਤ ਕਰ ਦਿੱਤਾ। ਉਹਨਾਂ ਨੇ ਮੋਕਸ਼ ਦੇ ਤਸੱਵੁਰ ਦੇ ਰਹੱਸ ਤੋਂ ਪਰਦਾ ਹਟਾ ਦਿੱਤਾ ਅਤੇ ਸਾਫ਼ ਕਰ ਦਿੱਤਾ ਕਿ ਮਨੁੱਖ ਆਪਣੇ ਅਮਲਾਂ ਦੇ ਅੰਜਾਮ ਤੋਂ ਜਿਉਂਦੇ ਜੀ ਹੀ ਛੁਟਕਾਰਾ ਪਾ ਸਕਦਾ ਹੈ। ਬੁੱਧ ਡੂਮਣੇ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂੜੇ ਮੁਠੀ ਕ੍ਰੋਧ ਚੰਡਾਲ ਕਾਰੇ ਕੱਢ ਕਿਆ ਤੀਐ ਜਾਂ ਚਾਰੇ ਬੈਠੀਆਂ ਹਾਨਾ ਸੱਚ ਜਮ ਕਰਨੀ ਕਾਰਾ ਨਾਵਣ ਨਾਉ ਜਪੇ ਨਾਨਕ ਅਗੈ ਉਤਮ ਸੇ ਜੇ ਪਾਪਾਂ ਪੰਦ ਨਾ ਦੇਈ। ਗੁਰੂ ਨਾਨਕ ਦਾ ਡੂੰਘਾ ਸੁਨੇਹਾ ਇਮਾਨਦਾਰੀ ਤੋਂ ਸਖਣੇ ਕਰਮ ਕਾਂਡ ਰਾਹੀਂ ਨਹੀਂ, ਸਗੋਂ ਦਇਆਵਾਨ ਬਣ ਕੇ ਅਤੇ ਦਇਆ ਵਰਤਾ ਕੇ ਵਡਿਆਈ ਖਟਣਾ ਸੀ। ਮਨੁੱਖ ਨੂੰ ਆਪਣੀ ਚੇਤਨਾ ਦੇ ਸਮੁੰਦਰ ਵਿੱਚ ਚੁੱਭੀ ਲਗਾਉਣ ਦੀ ਇੱਛਾ ਪਾਲਣੀ ਚਾਹੀਦੀ ਹੈ। ਸੰਜਮ ਦੇ ਘੇਰੇ ਵਿੱਚ ਰਹਿ ਕੇ ਕਾਇਨਾਤ ਦਾ ਧਿਆਨ ਧਰਨਾ ਚਾਹੀਦਾ ਹੈ। ਹਰ ਕੀ ਪੌੜੀ ਤੋਂ ਕੁਝ ਫਰਕ ਨਾਲ ਨਾਨਕ ਵਾੜਾ ਹੈ, ਜੋ ਗੁਰੂ ਨਾਨਕ ਦੇ ਹਰਿਦੁਆਰ ਆਉਣ ਦੀ ਯਾਦ ਵਿੱਚ ਬਣਿਆ ਸਭ ਤੋਂ ਪੁਰਾਣਾ ਅਸਥਾਨ ਹੈ।
ਨਾਨਕਵਾੜਾ ਦੀ ਉਸਾਰੀ ਦੀ ਸੇਵਾ ਗੁਰੂ ਹਰ ਰਾਏ ਨੇ ਉਦਾਸੀ ਸਾਧੂ ਭਗਤ ਭਗਵਾਨ ਨੂੰ ਸੰਭਾਲੀ ਸੀ। ਇਸ ਅਸਥਾਨ ਦਾ ਇੰਤਜ਼ਾਮ ਹੁਣ ਵੀ ਡੇਰੇ ਕੋਲ ਹੈ, ਜੋ ਭਗਤ ਭਗਵਾਨ ਦੀ ਵੇਲ ਹੈ। ਮੁਕਾਮੀ ਸੰਗਤ ਦੇ ਦੱਸਣ ਮੁਤਾਬਕ 1937 ਤੱਕ ਇਸ ਸਥਾਨ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਨਾਨਕਵਾੜਾ ਤੋਂ ਤੁਰਨ ਵੇਲੇ ਮੈਂ ਸੋਚ ਰਿਹਾ ਹਾਂ ਕਿ ਗੁਰੂ ਨਾਨਕ ਨੇ ਗਿਆਨ ਰਾਹੀਂ ਰੂਹਾਨੀਅਤ ਦਾ ਰਾਹ ਦਰਸਾਇਆ। ਸਮੇਂ ਦੇ ਫੇਰ ਨਾਲ ਇਸ ਖਿਆਲ ਦੀ ਥਾਂ ਗੁਰੂ ਨਾਨਕ ਦੀਆਂ ਮੂਰਤਾਂ ਨੇ ਲੈ ਲਈ ਹੈ। ਹੁਣ ਅਸੀਂ ਗੁਰੂ ਨਾਨਕ ਅਨਖੇਤਰ ਜਾ ਰਹੇ ਹਾਂ, ਜੋ ਗੰਗਾ ਨਦੀ ਦੇ ਕਿਨਾਰੇ ਹਰ ਕੀ ਪੌੜੀ ਉੱਤੇ ਹੈ। ਇਹ ਇੱਕ ਨਾਨਕ ਨਾਮ ਲੇਵਾ ਪਰਿਵਾਰ ਦੀ ਜਾਇਦਾਦ ਹੈ, ਜਿਨ੍ਹਾਂ ਨੇ ਲੰਗਰ ਦੀ ਰੀਤ ਕਾਇਮ ਰੱਖੀ ਹੈ। ਹਾਲੀਆ ਦੌਰ ਵਿੱਚ ਬਣੇ ਇਸ ਸਥਾਨ ਦਾ ਕੋਈ ਇਤਿਹਾਸਕ ਪਿਛੋਕੜ ਨਹੀਂ ਹੈ। ਅਸੀਂ ਉਸ ਸਥਾਨ ਉੱਤੇ ਜਾ ਰਹੇ ਹਾਂ ਜਿੱਥੇ ਪਹਿਲਾਂ ਹਰ ਕੀ ਪੌੜੀ ਉੱਤੇ ਗੁਰਦੁਆਰਾ ਗਿਆਨ ਗੋਦੜੀ ਹੁੰਦਾ ਸੀ। ਕੁੰਭ ਮੇਲੇ ਉੱਤੇ 1966 ਵਿੱਚ ਭਗਦੜ ਮੱਚਣ ਤੋਂ ਬਾਅਦ ਇਸ ਇਲਾਕੇ ਦੇ ਵਿਕਾਸ ਲਈ ਇਹ ਸਾਰੀ ਜ਼ਮੀਨ ਸਰਕਾਰ ਨੇ ਖਰੀਦ ਲਈ ਸੀ। ਅਸੀਂ ਹੁਣ ਹਰਿਦੁਆਰ ਤੋਂ 10 ਕਿਲੋਮੀਟਰ ਦੂਰ ਕਨਖਲ ਜਾ ਰਹੇ ਹਾਂ। ਸਤੀ ਘਾਟ ਦੇ ਲਾਗੇ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਦਰਗਾ ਸਿੰਘ ਹੈ, ਜੋ ਗੁਰੂ ਅਮਰਦਾਸ ਦੀ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਸੀ। En route to Kotdwar, ਹਰਿਦੁਆਰ ਤੋਂ ਕੋਟਦੁਆਰ ਜਾਂਦੇ ਹੋਏ ਗੁਰੂ ਨਾਨਕ ਨੇ ਕਨਖਲ ਕਿਆਮ ਕੀਤਾ। ਬਾਅਦ ਵਿੱਚ ਗੁਰੂ ਅਮਰਦਾਸ ਵੀ ਇਸ ਸਥਾਨ ਉੱਤੇ ਆਏ। ਇਸ ਗੁਰਦੁਆਰੇ ਦਾ ਇੰਤਜ਼ਾਮ ਨਿਰਮਲਾ ਪੰਚਾਇਤੀ ਅਖਾੜਾ ਦੇ ਹੱਥ ਵਿੱਚ ਹੈ, ਜੋ ਪਟਿਆਲਾ ਦੀ ਫੁਲਕੀਆਂ ਰਿਆਸਤ ਨੇ ਬਣਵਾਇਆ ਸੀ। ਸਿੱਖਾਂ ਅੰਦਰ ਨਿਰਮਲਾ ਦਾਨੇਸ਼ਵਰ ਜੀਆਂ ਦਾ ਅਖਾੜਾ ਹੈ। ਗੁਰੂ ਨਾਨਕ ਨੇ ਆਪਣੇ ਨਿਰਾਲੇ ਤਸ਼ਬੀਹੀ ਅੰਦਾਜ਼ ਵਿੱਚ ਡੂੰਘਾ ਫਲਸੂਫੀਆ ਸੁਨੇਹਾ ਦਿੱਤਾ ਕਿ ਅਗਿਆਨਤਾ ਦੀ ਕੂਕੀ ਮਨੁੱਖ ਨੂੰ ਕਰਮਕਾਂਡ ਦੇ ਸ਼ਿਕੰਜੇ ਵਿੱਚ ਫਸਾ ਲੈਂਦੀ ਹੈ। ਸਦੀਆਂ ਬੀਤ ਜਾਣ ਤੋਂ ਬਾਅਦ ਵੀ ਅਸੀਂ ਡੂੰਘੀ ਨੀਂਦ ਸੁੱਤੇ ਹਾਂ। कौड़ी बदले जा